ਸਾਡਾ ਹਿਸਾਬ ਉਹ ਵਾ ਨਾ ਕਿ ਇੱਕ ਮਾਂ ਪੁੱਤ ਸੀਗੇ ਦੋਵੇਂ ਹੀ, ਤੇ ਪੁੱਤ ਕਿਤੇ ਜਵਾਨ ਜਦੋਂ ਹੋ ਗਿਆ ਤੇ ਪੁੱਤ ਦੀ ਨੌਕਰੀ ਲੱਗ ਗਈ ਤੇ ਉਹ ਡਿਊਟੀ ਤੇ ਚਲ ਗਿਆ ਆਪਣਾ ਕੰਮ ਤੇ। ਹੁਣ ਮਹੀਨੇ ਬਾਅਦ ਉਹਨੇ ਖਤ ਪਾਇਆ, ਮਾਂ ਨੂੰ ਦੱਸਿਆ ਕਿ ਮੈਂ ਵੀ ਠੀਕ ਠਾਕ ਆ, ਤੇ ਮਾਂ ਦਾ ਵੀ ਹਾਲ ਹੂਲ ਪੁੱਛਿਆ, ਦੁਆ ਕੀਤੀ ਮਾਂ ਅੱਲਾ ਵੀ ਤੈਨੂੰ ਤੰਦਰੁਸਤੀ ਵੀ ਦੇਵੇ। ਉਹਨੇ ਕਿਸੇ ਕੋਲ ਪੜ੍ਹਾਇਆ, ਉਦੋਂ ਪੜ੍ਹਾਈਆਂ ਵੀ ਘੱਟ ਹੀ ਹੁੰਦੀਆਂ ਸੀ, ਤੇ ਪੜ੍ਹਾ ਪੜੂ ਕੇ ਤੇ ਮਾਂ ਨੇ ਨਾ ਖਤ ਰੱਖ ਦਿੱਤਾ। ਫੇਰ ਅਗਲਾ ਖਤ ਪਾਇਆ ਪੁੱਤ ਨੇ, ਤੇ ਮਾਂ ਨੇ ਫੇਰ ਹਿਸਾਬ ਲਾਇਆ ਵੀ ਉਹੀ ਕੁਛ ਹੋਣਾ ਵਾ। ਮਾਂ ਨੇ ਖਤ ਵੇਖਿਆ, ਬਿਸਮਿਲ੍ਲਾ ਕੀਤੀ, ਖਤ ਨੂੰ ਚੁੰਮਿਆ ਚੱਟਿਆ ਤੇ ਖਤ ਰੱਖ ਦਿੱਤਾ। ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ। ਕੋਈ 5-4 ਮਹੀਨੇ ਚਿੱਠੀ ਆਉਂਦੀ ਰਹੀ। ਮਾਂ ਨੇ ਇਸੇ ਤਰ੍ਹਾਂ ਚਿੱਠੀ ਖੋਲਣੀ ਵੀ ਨਾ, ਉਹਨੂੰ ਚੁੰਮ ਚੱਟ ਕੇ ਤੇ ਰੱਖ ਦੇਣਾ। ਕੋਈ 6 ਮਹੀਨੇ ਸਾਲ ਗੁਜ਼ਰਿਆ, ਉਸ ਤੋਂ ਬਾਅਦ ਮਾਂ ਹੋ ਗਈ ਬਿਮਾਰ। ਹੁਣ ਪੁੱਤ ਦੀ ਚਿੱਠੀ ਮਹੀਨੇ ਬਾਅਦ ਲਾਜ਼ਮੀ ਆਉਂਦੀ ਸੀ। ਉਸੇ ਤਰ੍ਹਾਂ ਹੀ ਪੁੱਤ ਦੀ ਫੇਰ ਚਿੱਠੀ ਆਈ। ਮਾਂ ਨੇ ਚਿੱਠੀ ਵੇਖਣੀ, ਵੇਖ ਕੇ ਉਹਨੂੰ ਸੀਨੇ ਨਾਲ ਲਾਉਣਾ, ਚੁੰਮਣਾ ਤੇ ਰੱਖ ਦੇਣਾ। ਮਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਜਿਸ ਵੇਲੇ ਜ਼ਿਆਦਾ ਖਰਾਬ ਹੋ ਗਈ ਤੇ ਕੋਈ ਸਾਲ 1.5 ਸਾਲ ਗੁਜ਼ਰਿਆ, ਉਸ ਤੋਂ ਬਾਅਦ ਮਾਂ ਨਾ ਅੱਲਾ ਨੂੰ ਪਿਆਰੀ ਹੋ ਗਈ। ਚਿੱਠੀਆਂ ਦਾ ਸਿਲਸਿਲਾ ਇਦਾਂ ਹੀ ਸੀ ਕਿ ਮਹੀਨੇ ਬਾਅਦ ਆਉਂਦਾ ਸੀ। ਪੁੱਤ ਨੂੰ ਪਤਾ ਲੱਗਾ, ਪੁੱਤ ਵੀ ਆ ਗਿਆ। ਹੁਣ ਆ ਕੇ ਤੇ ਪੁੱਤ ਉੱਥੇ ਬਹਿ ਕੇ ਤੇ ਆਪਣੀ ਬਰਾਦਰੀ ਨੂੰ ਪੁੱਛਦਾ ਕਿ ਮੇਰੀ ਮਾਂ ਨੂੰ ਕੀ ਮਸਲਾ ਬਣਿਆ ਸੀ। ਉਹ ਕਹਿੰਦੇ ਵੀ ਮਾਂ ਤੇਰੀ ਬਿਮਾਰ ਸੀ ਵਾਵਾ, 6 ਮਹੀਨੇ ਸਾਲ ਹੀ ਹੋ ਗਿਆ ਵਾ, ਤੇ ਬਿਮਾਰ ਰਹਿੰਦੀ ਸੀ, ਤੇ ਬਹੁਤਾ ਹੁੰਦਾ ਤੇ ਮਾਂ ਤੇਰੀ ਨਾ ਅੱਲਾ ਨੂੰ ਪਿਆਰੀ ਹੋ ਗਈ ਹੈ। ਉਹ ਕਹਿੰਦਾ ਵੀ ਮੇਰੀ ਮਾਂ ਨੇ ਇਲਾਜ ਨਹੀਂ ਕਰਾਇਆ। ਉਹਨੂੰ ਜਿਸ ਟਾਈਮ ਲੋਕਾਂ ਨੂੰ ਪੁੱਛਿਆ ਤਾਂ ਕਹਿੰਦੇ ਵੀ ਉਹ ਜਦੋਂ ਉਹਨੂੰ ਪੁੱਛਦਾ ਸੀ ਇਹ ਕਹਿੰਦੀ ਸੀ ਵੀ ਪੁੱਤ ਮੇਰਾ ਨਾ ਚਿੱਠੀ ਘੱਲਦਾ ਵਾ, ਪਰ ਪੈਸੇ ਪੂਸੇ ਤੇ ਕੋਈ ਆਉਂਦੇ ਨਹੀਂ, ਤੇ ਹੁਣ ਮੇਰੇ ਕੋਲ ਕੋਈ ਹੈ ਨਹੀਂ, ਐਵੇਂ ਮਾੜਾ ਮੋਟਾ ਇਲਾਜ ਲੂਜ ਕਰਾਉਣਾ, ਕੋਈ ਐਡਾ ਖਾਸ ਇਲਾਜ ਨਹੀਂ ਕਰਾਇਆ ਪੈਸੇ ਨਾ ਹੋਣ ਦੀ ਵਜ੍ਹਾ ਤੋਂ। ਤੇ ਪੁੱਤ ਕਹਿੰਦਾ ਮੈਂ ਤੇ ਹਰ ਮਹੀਨੇ ਚਿੱਠੀ ਘੱਲਦਾ ਰਿਹਾ ਮਾਂ ਨੂੰ, ਤੇ ਮਾਂ ਨੂੰ ਮੈਂ ਉਹਦੇ ਵਿੱਚ ਚੈੱਕ ਘੱਲਦਾ ਸੀ ਹਰ ਮਹੀਨੇ ਹੀ, ਆਪਣੀ ਤਨਖਾਹ ਦਾ ਚੈੱਕ ਘੱਲ ਦੇਣਾ ਕਿ ਮਾਂ ਲੈ ਕੇ ਪੈਸੇ ਧੇਲਾ ਤੇ ਆਪਣਾ ਵਰਤੇ ਜੋ ਕਰਨਾ ਕਰੇ। ਤੇ ਮਾਂ ਮੇਰੀ ਨੇ ਕਿਉਂ ਨਾ ਫਿਰ ਇਹ ਕੰਮ ਕੀਤਾ। ਉਹ ਕਹਿੰਦੇ ਵੀ ਮਾਂ ਦਾ ਸੰਦੂਕ ਫੋਲੋ। ਜਿਸ ਵੇਲੇ ਮਾਂ ਦਾ ਸੰਦੂਕ ਫੋਲਿਆ ਤੇ ਚਿੱਠੀਆਂ ਸਾਰੀਆਂ ਉਦਾਂ ਦੀਆਂ ਉਦਾਂ ਹੀ ਬੰਦ, ਤੇ ਵਿੱਚੋਂ ਨਿਕਲੀਆਂ ਸਾਰੀਆਂ ਖੋਲੀਆਂ, ਚੈੱਕ ਉਹਨਾਂ ਦੇ ਵਿੱਚ ਸੀਗੇ। ਤੇ ਮਾਂ ਨੂੰ ਪਤਾ ਹੀ ਨਹੀਂ ਕਿ ਪੁੱਤ ਮੇਰਾ ਚਿੱਠੀ ਦੇ ਵਿੱਚ ਕੀ ਘਲਾਉਣ ਡਿਆ ਵਾ, ਕਿਉਂਕਿ ਨਾ ਉਹਨੂੰ ਖੋਲਦੀ ਸੀ, ਨਾ ਉਹਦੇ ਤੇ ਤਹਿਕੀਕ ਕਰਦੀ ਸੀ, ਨਾ ਉਹਨੂੰ ਪੜ੍ਹਦੀ ਸੀ। ਬਸ ਉਹ ਇਹੀ ਸੀ, ਠੀਕ ਆ, ਚੁੰਮ ਕੇ ਤੇ ਰੱਖ ਦਿੰਦੀ ਸੀ। ਉਹ ਜਿਸ ਟਾਈਮ ਸਾਰਾ ਵੇਖ ਕੇ ਤੇ ਲੋਕ ਪੁੱਛਿਆ ਲਾਗੇ ਵਾਲਿਆਂ ਨੇ ਦੱਸਿਆ ਤੇ ਚੁੰਮ ਕੇ ਤੇ ਰੱਖ ਦਿੰਦੀ ਸੀ ਤੇਰੀ ਚਿੱਠੀ, ਤੇ ਵਿੱਚੋਂ ਤੇ ਕਦੀ ਵੇਖਿਆ ਹੀ ਨਹੀਂ। ਅਗਰ ਉਹ ਵਿੱਚੋਂ ਵੇਖਦੀ ਤੇ ਮਾਂ ਨੂੰ ਹਰ ਸ਼ਾਇਦ ਮੁਹੱਈਆ ਹੋ ਸਕਦੀ ਸੀ, ਉਹਨੂੰ ਮਿਲ ਸਕਦਾ ਸੀ। ਇਹੀ ਹਿਸਾਬ ਸਾਡਾ ਵਾ ਕਿ ਸਾਡੇ ਕੋਲ ਅੱਲਾ ਪਾਕ ਨੇ ਬਹੁਤ ਵੱਡਾ ਖਜ਼ਾਨਾ, ਸਾਨੂੰ ਬਹੁਤ ਵੱਡਾ ਖਜ਼ਾਨਾ ਦਿੱਤਾ ਵਾ, ਕੁਰਾਨ ਪਾਕ, ਜਿਹਦੇ 'ਚੋਂ ਹਰ ਚੀਜ਼ ਮਿਲਦੀ ਆ। ਅਸੀਂ ਹਰ ਬੰਦਾ ਹਾਲਾਤ ਦਾ ਰੋਣਾ ਰੋਣ ਡਿਆ, ਹਰ ਬੰਦਾ ਤੰਗੀ ਦਾ, ਬਿਮਾਰੀਆਂ ਦਾ, ਆਪਣੇ ਮਸਲੇ ਮਸਾਇਲਾਂ ਦਾ ਰੋਣੇ ਰੋਣ ਡਏ ਆ। ਤੇ ਸਾਡੇ ਕੋਲ ਅੱਲਾ ਪਾਕ ਨੇ ਕਿਤਾਬ ਕੁਰਾਨ ਪਾਕ ਜਿਹੜੀ ਸਾਨੂੰ ਦਿੱਤੀ, ਅੱਲਾ ਪਾਕ ਨੇ ਸਰਕਾਰ ਸੱਲਮ ਤੇ ਜਿਹੜੀ ਕਿਤਾਬ ਉਤਾਰੀ ਸਾਡੇ ਵਾਸਤੇ, ਉਹਦੇ ਵਿੱਚ ਦੁਨੀਆ ਦੀ ਹਰ ਚੀਜ਼ ਆ, ਦੁਨੀਆ ਆਖਰਤ ਹਰ ਕੁਛ ਅੱਲਾ ਨੇ ਦੱਸਿਆ। ਸਿਰਫ ਸਾਨੂੰ ਵੀ ਉਸੇ ਤਰ੍ਹਾਂ ਮਾਈ ਦਾ ਵਾਲਾ ਹਿਸਾਬ ਆ, ਅਸੀਂ ਪੜ੍ਹਦੇ ਹਾਂ, ਪੜ੍ਹ ਕੇ ਉਹਨੂੰ ਰੱਖ ਦਿੰਦੇ ਹਾਂ, ਕਦੀ ਉਹਦੀ ਤਹਿਕੀਕ ਨਹੀਂ ਕੀਤੀ। ਸਾਨੂੰ ਕੁਰਾਨ ਪਾਕ ਜੰਮਣ ਤੋਂ ਲੈ ਕੇ ਮਰਨ ਤੱਕ, ਕਬਰ ਤੋਂ ਲੈ ਕੇ ਹਸ਼ਰ ਤੱਕ ਹਰ ਚੀਜ਼ ਦੀ ਤਲਕੀਨ ਕੁਰਾਨ ਪਾਕ 'ਚ। ਹਰ ਦੁਨੀਆ 'ਤੇ ਜਿਹੜੀ ਚੀਜ਼ ਬਣੀ ਆ ਸਾਰਾ ਕੁਝ ਕੁਰਾਨ 'ਚ ਅੱਲਾ ਨੇ ਦੱਸਿਆ, ਸਿਰਫ ਸਾਨੂੰ ਲੈਣਾ ਨਹੀਂ ਆਉਣ ਡਿਆ। ਤੇ ਦੋਸਤੋ ਇਸੇ ਤਰ੍ਹਾਂ ਅਸੀਂ ਵੀ ਮਾਈ ਤਰ੍ਹਾਂ ਭੋਲ ਹੀ ਨਾ ਚੱਲ ਜਾਈਏ, ਮੁੜ ਕੇ ਫਿਰ ਪਛਤਾਉਣਾ ਪਵੇ, ਅੱਗੇ ਜਾ ਕੇ ਵੇਖਣਾ ਪਵੇ। ਤੇ ਮੇਰੇ ਭਰਾ ਸਾਰੇ ਕੁਰਾਨ ਪਾਕ ਨੂੰ ਪੜ੍ਹੋ ਵੀ, ਇਹਨੂੰ ਸਮਝੋ ਵੀ। ਕੁਰਾਨ ਪਾਕ ਨੂੰ ਸਮਝਣ ਲੱਗ ਪਓ, ਤੁਹਾਡੀ ਜ਼ਿੰਦਗੀ 'ਚ ਆਸਾਨੀਆਂ ਹੋਣ ਲੱਗ ਪੈਣਗੀਆਂ, ਕਿਸੇ ਗੱਲ ਦੀ ਤੁਹਾਨੂੰ ਤਕਲੀਫ ਨਹੀਂ ਹੋਊਗੀ। ਹਰ ਬਿਮਾਰੀ ਦਾ ਇਲਾਜ ਇਹਦੇ 'ਚ, ਹਰ ਕੰਮ ਦਾ ਇਹਦੇ ਵਿੱਚ ਇਲਾਜ ਆ, ਗੁਰਬਤ ਦਾ, ਬਿਮਾਰੀ ਦਾ, ਲੜਾਈ ਝਗੜੇ, ਯਾਨੀ ਕਿ ਹਰ ਚੀਜ਼ ਦੀ ਹਿਕਮਤ ਅੱਲਾ ਪਾਕ ਨੇ ਇਹਦੇ ਵਿੱਚ ਰੱਖੀ ਹੈ, ਤੁਹਾਨੂੰ ਦੱਸੀ ਹੈ, ਸਾਨੂੰ ਲੈਣੀ ਨਹੀਂ ਆਉਂਦੀ। ਤੇ ਦੋਸਤੋ ਸਾਰਿਆਂ ਨੂੰ ਚਾਹੀਦਾ ਵਾ ਇਹਨੂੰ ਪੜ੍ਹੀਏ ਵੀ, ਤੈਨੂੰ ਸਮਝੀਏ ਵੀ। ਅਸੀਂ ਇਸੇ ਤਰ੍ਹਾਂ ਹੀ ਆ, ਅੱਲਾ ਪਾਕ ਸਾਨੂੰ ਪੜ੍ਹਨ ਦੀ ਤੇ ਸਮਝਣ ਦੀ ਤੌਫੀਕ ਅਤਾ ਫਰਮਾਏ। ਲਾਲਾ ਵਕਾਰ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ। ਤੁਹਾਨੂੰ ਕੋਈ ਗੱਲ ਦੱਸੀ, ਅਗਰ ਕੋਈ ਗਲਤੀ ਕਤਾਈ ਹੋ ਗਈ ਹੋਵੇ, ਕੋਈ ਗੱਲ ਬੁਰੀ ਲੱਗੀ ਹੋਵੇ ਤੇ ਮਾਜ਼ਰਤ ਚਾਹੁੰਦਾ। ਬਾਕੀ ਇਹ ਹੈ ਕਿ ਅੱਛੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰੀਦੀ ਆ, ਕੁਛ ਤੁਹਾਨੂੰ ਦੱਸਦੇ, ਕੋਈ ਤੁਹਾਡੇ ਕੋਲ ਸਿੱਖਾਂਗੇ। ਤੇ ਲਾਲਾ ਵਕਾਰ ਦੇ ਨਾਮ ਤੋਂ ਮੇਰਾ YouTube ਤੇ ਚੈਨਲ ਆ, YouTube ਤੇ ਸਰਚ ਕਰੋਗੇ ਲਾਲਾ ਵਕਾਰ ਦੇ ਨਾਮ ਤੇ, ਜਿਹੜੇ ਚੈਨਲ ਤੇ ਵੀਡੀਓ ਆਉਣਗੀਆਂ, ਵੀਡੀਓ ਦੇਖੋ, ਸੁਣੋ, ਔਰ ਵੀਡੀਓ ਦੇ ਵਿੱਚ ਅਗਰ ਕੋਈ ਗੱਲ ਉਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਵੀ ਕਰੋ। ਵੈਸੇ ਅਗਰ ਚੰਗੀ ਹੈ ਤਾਂ ਵੀ ਸਾਨੂੰ ਕਮੈਂਟ ਕਰਕੇ ਦੱਸੋ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਇਹਨੂੰ ਕਮੈਂਟ ਕਰੋ,
ਸ਼ੇਅਰ ਕਰੋ ਤੇ ਲਾਈਕ ਕਰੋ। ਅਲਹਮਦੁਲਿਲਾ, ਅਸਲਾਮ ਅਲੈਕੁਮ।